हिरख मैं कि ਉਹ ਚਾਹੀਦਾ ਹੈ ਜਿਹੜਾ ਤੁੰਦੇ ਕੋਲ ਹੈ। ਬਾਈਬਲ 'ਚ ਇਸ ਗੱਲ ਦੀ ਕਈ ਮਿਸਾਲਾਂ ਹਨ ਕਿ ਕਿਸ ਤਰ੍ਹਾਂ ਕਈ ਵੱਖਰੇ ਵੱਖਰੇ ਇਜ਼ਰਾਈਲੀ ਇਸ਼ਰਾਏਲੂ ਹਨ। ਮੈਂ ਉਹਨਾਂ ਦੇ ਬਾਰੇ 'ਚ ਗੱਲ ਕਰਨ ਲਈ ਵਕਤ ਨਹੀਂ ਲੈਂਗੀ, ਪਰ ਮੈਂ ਤੁੰਦੇ ਕੀ ਦੋ ਮਿਸਾਲਾਂ ਦੇ ਬਾਰੇ 'ਚ ਦੱਸਗੀ। ਉਹਨਾਂ 'ਚ ਇੱਕ ਹੈ ਜਿਲੇ ਮਰੀਅਮ ਤੇ ਹरून ਜਿਹੜੇ ਮੂਸਾ ਦੇ ਭਰਾ ਹਨ ਤੇ ਭੈਣ ਮੂਸਾ ਦੇ ਖਿਲਾਫ ਹੋਈ ਗਏ ਕਿ ਉਹਨਾਂ ਕੀ ਚੰਗੀ ਨਹੀਂ ਲੱਗਦੀ ਹੀ ਉਹ ਜਨਾਨੀ ਜਿਸ ਕੰਨੇ ਉਹਨੇ ਵਿਆਹ ਕੀਤਾ ਹਾਂ। ਉਹਨਾਂ ਉਸਨੇ ਸੱਤੇ ਹੀ ਗੱਲਾਂ ਕੰਨੇ ਖੇਦ ਹਾਂ। ਮੇਰੇ ਖਿਆਲ 'ਚ ਇਸ ਦਾ ਬੜਾ ਕਾਰਨ ਇਹ ਹਾਂ ਕਿ ਉਹਨਾਂ ਕੀ ਉਸਦੀ ਚਮੜੀ ਦਾ ਰੰਗ ਨਹੀਂ ਚੰਗਾ ਲੱਗਦਾ ਹਾਂ, ਪਰ ਉਹ ਅਸਲ 'ਚ ਇੱਕ ਪਰੇਸ਼ਾਨੀ ਨਹੀਂ ਹੀ। ਅਸਲੀ ਪਰੇਸ਼ਾਨੀ ਇਹ ਹੀ ਕਿ ਉਹਨਾਂ ਕੀ ਚੰਗਾ ਨਹੀਂ ਲੱਗਦਾ ਹਾਂ ਕਿ ਮੂਸਾ ਅਧਿਕਾਰੀ ਹਾਂ ਤੇ ਉਹ ਨਹੀਂ ਹੈ। ਉਹਨਾਂ ਨੇ ਗਲਾਇਆ ਕਿਆ ਤੂੰ ਸਮਝਦੇ ਹੋ ਈਸ਼ਵਰ ਖਾਲੀ ਤੁੰਦੇ ਦੁਆਰਾ ਹੀ ਗੱਲ ਕਰਨੇ ਆ, ਉਹ ਅਸਾਂ ਦੁਆਰਾ ਨਹੀਂ ਬੋਲਦੇ ਹਨ। ਇਸ ਕਰਕੇ ਈਸ਼ਵਰ ਨੇ ਮਰੀਅਮ ਕੀ ਕੋੜ ਕੰਨੇ ਭਰੀ ਦਿੱਤਾ। ਮੇਰੇ ਖਿਆਲ 'ਚ ਇਹ ਬੜੀ ਚੀਜ਼ਾਂ ਦਾ ਪ੍ਰਤੀਕ ਹੋਈ ਸਕਦਾ ਹੈ ਅਸਾਂ ਦੇ ਜੀਵਨ 'ਚ। ਈਸ਼ਵਰ ਨੇ ਅਸਾਂ ਕੀ ਗਲਾਇਆ ਕਿ ਤੁਸ ਮੇਰੇ ਦਾਸ ਮੂਸਾ ਦੇ ਖਿਲਾਫ ਬੋਲਣੇ ਦੀ ਹਿੰਮਤ ਕਿਆਂ ਕੀਤੀ। ਅਸਾਂ ਕੀ ਬੜਾ ਸਾਵਧਾਨ ਹੋਣਾ ਚਾਹੀਦਾ ਹੈ ਉਹਨਾਂ ਲੋਕਾਂ ਦੇ ਖਿਲਾਫ ਬੋਲਦੇ ਹੋਏ ਜਿਨ੍ਹਾਂ ਦੇ ਬਾਰੇ 'ਚ ਸਾਫ਼ ਹੋਏ ਕਿ ਈਸ਼ਵਰ ਨੇ ਉਹਦਾ ਤਿਲਕ ਕੀਤਾ ਹੈ ਤੇ ਉਹਨਾਂ ਕੀ ਇਸਤੇਮਾਲ ਕਰਦੇ ਪਏ ਹਨ। ਅਸਲੀ 'ਚ ਈਸ਼ਵਰ ਨੇ ਅਸਾਂ ਕੀ ਸਾਰਿਆਂ ਕੀ ਤਿਲਕ ਕੀਤਾ ਹੈ। ਅਸਾਂ ਕੀ ਇੱਕ ਦੂਜੇ ਦੇ ਖਿਲਾਫ ਬੋਲਣੇ ਕੀ ਸਾਵਧਾਨ ਹੋਣਾ ਚਾਹੀਦਾ। ਪਰ ਜਿਲੇ ਈਸ਼ਵਰ ਕਿਸੇ ਕੀ ਚੁਣਦੇ ਹਨ ਆਪਣੇ ਲਈ ਸੇਵਾ ਕਰਨ ਵਾਸਤੇ ਇਹ ਉਹਨਾਂ ਕੀ ਹੋਰਾਂ ਤੋਂ ਬਿਹਤਰ ਨਹੀਂ ਬਣਾਉਂਦਾ, ਪਰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ। ਤੇ ਅੱਜ ਅਸਾਂ ਨੇ ਸਮਾਜ 'ਚ ਉਹੋ ਜਿਹੀ ਇੱਜ਼ਤ ਦਿਖਣੇ ਕੀ ਨਹੀਂ ਲੱਭਣੀ ਹੈ ਤੇ ਇਹ ਬੜੇ ਦੁੱਖੇ ਦੀ ਗੱਲ ਹੈ। ਇਸ ਦਾ ਬੜਾ ਕਾਰਨ ਹੈ ਕਿ ਪ੍ਰਚਾਰਕਾਂ ਨੇ ਮੂਰਖਤਾ ਕੰਨੇ ਵਰਤਾਵ ਕੀਤਾ ਹੈ ਤੇ ਸਾਰਿਆਂ ਦਾ ਧਿਆਨ ਆਪਣੇ ਪਾਸੇ ਕੀਤਾ ਹੈ ਇਹ ਜੇ ਕੰਮ ਕਰੀ ਕੇ ਜਿਹੜੇ ਗਲਤ ਹੈ। ਤੁਹਾਡੀ ਕਿਸੇ ਅਧਿਆਤਮਿਕ ਨੇਤਾ ਦੀ ਪੂਜਾ ਨਹੀਂ ਕਰਨੀ ਚਾਹੀਦੀ ਹੈ, ਪਰ ਉਹਦੀ ਇੱਜ਼ਤ ਕਰਨੀ ਚਾਹੀਦੀ ਹੈ। ਈਸ਼ਵਰ ਨੇ ਉਹਨੇ ਕੀ ਗਲਾਇਆ ਕਿ ਤੁੰਦੇ ਕਿ ਮੇਰੇ ਦਾਸ ਮੂਸਾ ਦੇ ਖਿਲਾਫ ਬੋਲਦਿਆਂ ਡਰ ਕਿਆਂ ਨਹੀਂ ਲੱਗਦਾ, ਤੁਸ ਡਰੇ ਕਿਆਂ ਨਹੀਂ। ਇਹੋ ਜਿਹਾ ਕਰਦੇ ਹੋਏ ਮੈਂ ਵਿਸਤਾਰ ਕੰਨੇ ਦੱਸਨੀ ਆ। ਉਸੀ ਕੋੜ ਹੋਈ ਗਿਆ। ਮੂਸਾ ਨੇ ਉਸ ਲਈ ਪ੍ਰਾਰਥਨਾ ਕੀਤੀ ਜਿਸ ਕੰਨੇ ਉਸਦੇ ਚਰਿੱਤਰ ਦਾ ਪਤਾ ਲੱਗਿਆ। ਕਿਆਂ ਕਿ ਉਹ ਆਖੀ ਸਕਦੇ ਹੈ ਕਿ ਤੂੰ ਮੇਰੇ ਬਾਰੇ 'ਚ ਜੇ ਗੱਲਾਂ ਕੀਤੀਆਂ ਹਨ ਤੇ ਕਿ ਇਹੀ ਫਲ ਲੱਭਣਾ ਚਾਹੀਦਾ ਹੈ, ਪਰ ਨਹੀਂ। ਉਹਨਾਂ ਨੇ ਉਹਦੇ ਲਈ ਪ੍ਰਾਰਥਨਾ ਕੀਤੀ ਤੇ ਆਖਿਆ ਹੇ ਪ੍ਰਭੂ ਕਿਰਪਾ ਇਹੋ ਜਿਹਾ ਨਾ ਕਰੋ। ਮੈਂ ਉਹਦਾ ਨਾਂ ਭੁੱਲੀ ਗਈ ਹਾਂ। ਇੱਕ ਹੋਰ ਬੰਦਾ ਕੋਰਹ। ਉਹਨੇ ਕੁਝ ਲੋਕਾਂ ਦਾ ਦਲ ਇਕੱਠਾ ਕੀਤਾ। ਇਹ ਬਹੁਤ ਬੁਰਾ ਹੁੰਦਾ ਹੈ ਜਿਲੇ ਅਸਾਂ ਦਾ ਆਪਣੇ ਮਾਰਗਦਰਸ਼ਕ ਦੇ ਪ੍ਰਤੀ ਭੈੜਾ ਰਵੱਈਆ ਹੁੰਦਾ ਹੈ, ਪਰ ਉਸकी ਇੱਧਰ ਉੱਧਰ ਫੈਲਾਣਾ ਇਹ ਸਾਰਿਆਂ ਤੋਂ ਖਤਰਨਾਕ ਗੱਲ ਹੈ ਜਿਹੜੀ ਅੱਜ ਯਿਸੂ ਮਸੀਹ ਦੇ ਕਲੀਸਿਆਂ 'ਚ ਫੈਲੀ ਹੈ। ਮੈਂ ਨਹੀਂ ਸੋਚਣਾ ਉਹਨਾਂ ਕੀ ਇਹੋ ਜਿਹਾ ਕਰਨਾ ਚਾਹੀਦਾ ਹੈ। ਤੁਸੀਂ ਉਹ ਨਵੀਂ ਗੱਡੀ ਦੇਖੀ ਜਿਸੀ ਪ੍ਰਚਾਰਕ ਚਲਾ ਦਹਾ ਤੇ ਉਹਨਾਂ ਦੀ ਕੱਲਾਂ ਦੀ ਬਾਲੀਆਂ ਦੇਖੀਆਂ ਜਿਹੜਾ ਅੱਜ ਉਹਦੀ ਪਤਨੀ ਨੇ ਪਾਈ ਦੀਆਂਹੀਆਂ। ਕਿ ਤੂੰ ਸੁਣਿਆ ਕੱਲ ਉਹਨਾਂ ਕੀ ਆਖਿਆ ਹਾਂ। ਮੈਂ ਤੁਸਾਂ ਕੀ ਇਸ ਦਾ ਇੱਕਦਮ ਸੱਚਾ ਕਾਰਨ ਦੱਸ ਸਕਨੀ ਹਾਂ। ਮੇਰੀ ਵਿਸ਼ਵਾਸ ਹੈ ਕਿ ਇਹਨਾਂ ਸਾਰੀਆਂ ਗੱਲਾਂ ਦਾ ਕਾਰਨ ਹੈ ਈਰਸ਼ਾ। ਕਿਆਂ ਕਿ ਕਿਸੇ ਹੋਰ ਕੋਲ ਅਧਿਕਾਰ ਹੁੰਦਾ ਹੈ ਜਿਸ ਦੀ ਅਸਾਂ ਕੀ ਚਾਹਤ ਹੁੰਦੀ ਹੈ। ਦੇਖੋ ਅਸਲ 'ਚ ਜੇ ਕੋਈ ਗਲਤ ਕਰਦੇ ਪਏ ਹੋਵੇ ਤਾਂ ਉਸੇ ਸੁਧਾਰਨੇ ਦਾ ਇੱਕ ਸਹੀ ਤਰੀਕਾ ਹੁੰਦਾ ਹੈ। ਬਾਈਬਲ 'ਚ ਇਸ ਦੇ ਬਾਰੇ 'ਚ ਸਾਫ਼ ਲਿਖਿਆ ਹੈ ਤੁਸਾਂ ਕੀ ਪਹਿਲੇ ਇਕੱਲਿਆਂ ਜਾਣਾ ਚਾਹੀਦਾ ਹੈ ਆਪਣੇ ਭਰਾ ਕੋਲ। ਜੇ ਉਹ ਤੁਸਾਂ ਕੀ ਨਾ ਸੁਣੇ ਤਾਂ ਫਿਰ ਤੁਸ 2 ਜਾਂ 3 ਹੋਰ ਲੋਕਾਂ ਕੀ ਦੱਸੋ। ਫਿਰ ਵੀ ਜੇ ਨਾ ਸੁਣੇ ਤਾਂ ਤੁਸ ਉसी गिरजे ਦੇ ਸਾਹਮਣੇ ਰੱਖੋ। ਪਰ ਇਹ ਨਹੀਂ ਲਿਖਿਆ ਹੈ ਕਿ ਤੁਹਾਡੀ ਜਾਈ ਕੇ ਤੇ ਕੋਰਹ ਮੂਸਾ ਦੀ ਜਗ੍ਹਾ ਜਾਣਾ ਚਾਹੁੰਦਾ ਹੈ। ਮੈਂ ਪੂਰਾ ਦੱਸਗੀ ਕਿ ਧਰਤੀ ਫੱਟੀ ਗਈ ਤੇ ਉਸਨੇ ਉਹਦੀ ਨਿਗਲੀ ਲਿੱਤਾ ਕੋਰਹ ਤੇ ਉਸਦੇ ਸਾਰੇ ਦਲੇ ਕੀ ਇਸ ਤਰੀਕੇ ਕਨੇ ਉਹਦਾ ਅੰਤ ਹੋਈ ਗਿਆ। ਇਸ ਤਰੀਕੇ ਮੈਂ ਸਲਾਹ ਦਿੰਗੀ ਕਿ ਅਸਾਂਗੀ ਉਸਦੀ ਇੱਛਾ ਕਰਨਾ ਬੰਦ ਕਰਨੀ ਹੈ ਜਿਹੜਾ ਦੁਆ ਕੋਲ ਹੈ। ਮੈਂ ਕਿਸੇ ਕੀ ਗਾਉਂਦੇ ਹੋਏ ਦਿਖਦੀ ਸੀ ਜਿਸਦੀ ਬੜੀ ਮਿੱਠੀ ਆਵਾਜ਼ ਹੀ ਤੇ ਮੈਂ ਸੋਚਦੀ ਸੀ ਕਾਸ਼ ਮੈਂ ਵੀ ਸਿੰਗਰ ਗਾਈ ਸਕਦੀ, ਕਾਸ਼ ਮੇਰੀ ਵੀ ਇੰਨੀ ਮਿੱਠੀ ਆਵਾਜ਼ ਹੁੰਦੀ। ਇੱਕ ਦਿਨ ਪਵਿੱਤਰ ਆਤਮਾ ਨੇ ਮੇਕੀ ਰੋਕਿਆ। ਉਹਨਾਂ ਗਲਾਇਆ ਕਿ ਇਹ ਆਖਣਾ ਬੰਦ ਕਰ। ਮੈਂ ਉਸੇ ਪ੍ਰਤਿਭਾ ਦਿੱਤੀ ਹੈ ਤਾਂ ਕਿ ਤੁਸ ਉसी ਸੁਣੀ ਸਕੋ।
पर जे तुस उत्थे बोई के ओदी इच्छा करदी रहोगी फिर तू उसका आनंद नहीं ले सकदी। तुस जानते हो कि ईश्वर ने मेकी जड़ा हुनर दिता है वो तुंदे आनंद लई है, मेरे लिए नहीं। मेकी उसदे कारण काम करना पौंदा है। ये गल उन्हां पर लागू हुंदी है ਜਿਹੜੇ तुंदे ਲਈ ਵਧੀਆ आराधना पेश करदे हन। मेरा मतलब है कि उन्हां च ਉਹ हुनर पाया ਜਾਂਦਾ है असां गी नसीहत देना, प्रोत्साहित करना ते असां दा हौसला बढ़ाउण ਲਈ। ਇਹਦਾ मतलब ਇਹ ਨਹੀਂ ਕਿ ਅਸ ਉਸ ਦਾ ਆਨੰਦ ਨਹੀਂ ਚੁੱਕਨੇ ਜਿਹੜਾ ਅਸ ਕਰਨੇ ਆ। हालेलुया। हिरखे ने जुड़ी दुई गल जिस कन्नै मेकी नफरत है, ओकड़े लोकी ਜਿਹੜੇ ਉਹ ਚਾਹੁੰਦੇ ਹਨ ਜਿਹੜਾ तुंदे कोल है पर ਉਹ हासिल करन ਲਈ ਉਹ नहीं करना चाहते ਜਿਹੜਾ तुस कीता है। इस करिए एक ਇਹੋ ਜਿਹਾ ਪਹਿਲੂ है जिस दा सामना करना दर्द कन्नै भरिया हो सकता है। पर जिले तक अस उपर नहीं उठ गए दूजे लोगों तो ईर्ष्या करने, सड़ने, वो चाहन ਲਈ ਜਿਹੜੇ उन्हां कोल है ते खुश ना होना जिले उन्हां की कुछ लभना है ਜਿਹੜਾ असां गी नहीं लभना है। ईश्वर दी शीश असां आस्ते है पर अस उन्हां च प्रवेश करी के उन्हां के हासिल नहीं करी पांगे कि असां दी भावना गलत हुंदी है। देव दी आदत नहीं कि किसी सभा च उठी के भविख दसन वाले शब्द बोलन। पर मेरे याद है उन्होंने एक बारी आई के आख्या हा कि मेरे को सभा लिए एक वचन है। उन्होंने आख्या कि ईश्वर तुसां की दसना चाहते हैं कि जिले तक तुस खुश नहीं होंगे, सच्ची मुच्ची खुश नहीं होंगे, उस लिए जड़ा दूजियां कोल है तुसां की कदी भी वो नहीं मिलगा जड़ा तुस चाहने देखो इसका एक कारण हुंदा है ये असुरक्षित होना। अस असल च जानने नहीं हाँ कि अस कौन हाँ। असां च सच्ची मुच्ची विश्वास नहीं हुंदा कि ईश्वर दी असां लई एक व्यक्तिगत योजना है। असां की सचमुच विश्वास नहीं हुंदा कि ईश्वर असां लई कुछ खास करन वाले हन। इस करके जे असां की ओ नहीं लभना जिहड़ा किसी होर की लभना हुंदा है तां अस ये सोचन लगदे हां कि असां च की खराबी है। ते ईश्वर असा कल्ले प्यार कियां नहीं करते। इस करके ये गल फिरी मुड़ी उत्थी आनी है असा ने स्वार्थ उपर। दरअसल बाइबल असा की सिखांदी है कि निर्गमन बीच कि असा की लालच नहीं करना चाहिए जड़ा दूजियां कोल होए। ते 10 हुक्म चो एक आखिरी हुक्म है तू कुसे दे घरे दा लालच ना करिया, ना कुसे दी औरत दा लालच करिया, ना कुसे दे दास दासी या बैल गधे, ना कुसे की चीज दा लालच करिया। मैं इसी बेहतर संदर्भ च दसदी हां। तू अपने पड़ोसी दे स्विमिंग पूल दा लालच नहीं करंग, बड्डी गड्डी दा लालच नहीं करंग, उसदे बड्डे घरे दा लालच नहीं करंग, अपने पड़ोसी दे नौकरानी दा लालच नहीं करंग, उसदे बगीचे या होर कुसी चीज जेड़ी उस कुल होवे। तुसां की गलाना चाहिए है ईश्वर मैं बड़ा खुश हाँ कि तुसां उन्हां की चंगी नौकरानी दिती है, एक चंगे स्विमिंग पूल दी सीस दिती है, मैं उन्हां लई खुश हाँ। तां याद रखो मैं उस लाइन च हाँ पर मैं उन्हां लई खुश हाँ। ते तो आकी शुरुआत नहीं करनी है झूठे कन्ने। तुस प्रभु कन्ने सच गलाई सकने हो। अस दोवें जानने हाँ मैं उन्हां लई खुश नहीं हाँ पर मैं उन्हां लई खुश होना चाहना। ईश्वर कन्ने झूठ बोली के कुछ फायदा नहीं होगा कि वो पहले तो जानते हैं। मैं उन्हां लई खुश होना चाहना। मेहरबानी करी के मेरी मदद करो खुश होने लई। ते प्रभु ये सच्ची करगे वो तुंदी मदद करगे। जे तुस अपने हालातां दे बारे च सच दसगे मिकी भरोसा है कि संतुष्टि होर सारियां चीज़ां तो ज़्यादा ईश्वर दा सम्मान करदी है। असल च मैं पिछले या उस तो पिछले हफ्ते इस बारे च सोचे करनी पी ही कि एक सवेरे उठी के ख्याल आया जिल्ले मैं ईश्वर कन्ने वक्त गुजारे करनी ही
ਕਿਸੇ ਵੀ ਚੀਜ਼ ਕਰਨੀ ਈਸ਼ਵਰ ਦੀ ਉਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਅਸਾਂ ਦੀ ਸੰਤੁਸ਼ਟੀ ਤੋਂ। ਕਿ ਉਸ ਦਾ ਮਤਲਬ ਹੁੰਦਾ ਹੈ ਕਿ ਇੱਕ ਆਖਣਾ ਕਿ ਪ੍ਰਭੂ ਮੇਕੀ ਤੁੰਦੇ ਪਰ ਭਰੋਸਾ ਹੈ, ਮੇਕੀ ਭਰੋਸਾ ਹੈ ਕਿ ਤੁਸੀਂ ਇਸ ਵੇਲੇ ਮੇਰੇ ਲਈ ਜਿੰਨਾ ਸੰਭਵ ਹੈ ਉੱਤਮ ਕਰਨੇ ਪਿਓ। ਮੈਂ ਜਾਣਨਾ ਹਾਂ ਕਿ ਮੇਰਾ ਵਕਤ ਤੁੰਦੇ ਹੱਥਾਂ 'ਚ ਹੈ। ਇਹ ਕਿ ਤੁਸ ਜੋ ਵੀ ਮੇਰੇ ਲਈ ਕਰਦੇ ਪਿਓ ਇਸ ਵੇਲੇ ਮੇਕੀ ਉਹ ਨਹੀਂ ਦੇ ਸਕਦੇ ਜਿਹੜਾ ਮੈਂ ਚਾਹਨਾ ਹਾਂ, ਪਰ ਮੈਂ ਸਮਝੀ ਰਹੀ ਹਾਂ, ਪਰ ਮੈਂ ਜਾਣਨਾ ਕਿ ਤੁੰਦੇ ਕੋਲ ਇਸ ਦਾ ਕੋਈ ਚੰਗਾ ਕਾਰਨ ਹੈ। ਮੇਕੀ ਤੁੰਦੇ ਪਰ ਭਰੋਸਾ ਹੈ, ਇਸ ਕਰਕੇ ਮੈਂ ਜਿੱਥੇ ਹਾਂ ਉੱਥੇ ਖੁਸ਼ ਰਹੂੰਗਾ ਜਿੱਲੇ ਤੁਸ ਉਹ ਕਰਦੇ ਪਏ ਹੋਗੇ ਜਿਹੜਾ ਤੁਸਾਂ ਕੀ ਕਰਨਾ ਹੈ। ਜਿੱਲੇ ਤੱਕ ਮੇਕੀ ਉਪਲਬਧੀ ਨਹੀਂ ਮਿਲ ਗਈ, ਮੈਂ ਦੀਨ ਹੋਣਾ ਵੀ ਜਾਣਨਾ ਹਾਂ ਤੇ ਵਧਣਾ ਵੀ ਜਾਣਨਾ ਹਾਂ। ਮੈਂ ਇਹ ਸਿੱਖਿਆ ਹੈ, ਉਹ ਇਸੀ ਆਪਣੇ ਆਪ ਨਹੀਂ ਜਾਣੀ ਗਏ, ਉਹਨਾਂ ਨੇ ਇਹ ਸਿੱਖਿਆ ਹਾਂ ਇਆਂ ਹੀ ਜਿਸ ਤਰ੍ਹਾਂ ਸਿੱਖੇ ਕਰਨੇ ਆ ਹਰ ਇੱਕ ਗੱਲ ਸਾਰੀਆਂ ਦਿਸ਼ਾਵਾਂ 'ਚ। ਉਹਨਾਂ ਨੇ ਇਹ ਸਿੱਖਿਆ ਹਾਂ ਇਆਂ ਹੀ ਜਿਸ ਤਰ੍ਹਾਂ ਅਸ ਸਿੱਖੇ ਕਰਨੇ ਹਾਂ ਹਰ ਇੱਕ ਗੱਲ ਤੇ ਸਾਰੀਆਂ ਦਿਸ਼ਾਵਾਂ 'ਚ ਮੈਂ ਤ੍ਰਿਪਤ ਹੋਣਾ, ਭੁੱਖਾ ਰਹਿਣਾ ਤੇ ਵਧਣਾ ਘਟਣਾ ਸਿੱਖਿਆ ਹੈ। ਇਹ ਉਈਆਂ ਹੀ ਹੈ ਜਿਆਂ ਕਿ ਉਹਨਾਂ ਸਿੱਖਿਆ ਹਾਂ। ਅਗਲਾ ਵਚਨ, ਮੇਰੇ 'ਚ ਸਾਰੀਆਂ ਗੱਲਾਂ ਲਈ ਸਮਰਥ ਹੈ, ਮੇਰੇ 'ਚ ਤਾਂ ਤੱਕ ਜਗ੍ਹਾ ਰਹਿਣ ਦੀ ਸ਼ਕਤੀ ਹੈ ਜਿੱਲੇ ਮੇਕੀ ਉਹ ਸਾਰਾ ਗਿੱਜ ਲੱਭੇ ਜਿਹੜਾ ਮੇਕੀ ਚਾਹੀਦਾ ਹੈ। ਮੇਰੇ 'ਚ ਤਦੇ ਵੀ ਜਗ੍ਹਾ ਰਹਿਣ ਦੀ ਸ਼ਕਤੀ ਹੈ ਜੇ ਮੇਰੇ ਕੋਲ ਕੁਝ ਇਹੋ ਜਿਹਾ ਨਾ ਹੋਵੇ ਜਿਹੜਾ ਮੇਕੀ ਚਾਹੀਦਾ ਨਾ ਹੋਏ, ਚਾਹੇ ਭਰਪੂਰ ਹੋਏ, ਚਾਹੇ ਮੈਂ ਇੱਕ ਅਧਿਕਾਰੀ ਹੋਵਾਂ ਜਾਂ ਫਿਰ ਮਾਤਹਤ ਹੋਵਾਂ, ਚਾਹੇ ਮੈਂ ਸੇਵਾ ਕਰਾਂ ਦਾ ਹਾਂ ਜਾਂ ਮੇਰੀ ਸੇਵਾ ਹੁੰਦੀ ਪਈ ਹੋਏ, ਮੈਂ ਉਸ ਤੋਂ ਸੰਤੁਸ਼ਟ ਰਹਿਣਾ ਸਿੱਖਿਆ ਹੈ ਜਿਹੋ ਜਿਹਾ ਮੈਂ ਹਾਂ। ਤੇ ਉਸ ਕੰਨੇ ਜਿਹੜੀ ਜੀਵਨ 'ਚ ਮੇਰੀ ਹਾਲਤ ਤੇ ਭੂਮਿਕਾ ਹੈ ਮੈਂ ਉਸ ਤੋਂ ਖੁਸ਼ ਹਾਂ ਜਿਹੜਾ ਈਸ਼ਵਰ ਨੇ ਮੇਕੀ ਦਿੱਤਾ ਹੈ। ਮੇਰੀ ਇੱਕ ਗੱਲ ਯਾਦ ਰੱਖੋ, ਪੂਰੀ ਤਰ੍ਹਾਂ ਖੁਸ਼ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸ ਇਸ ਹੱਦ ਤੱਕ ਖੁਸ਼ ਹੋਨੇ ਹੋ ਕਿ ਤੁਸ ਕਦੀ ਵੀ ਕੁਝ ਹੋਰ ਨਹੀਂ ਚਾਹੁੰਦੇ। आओ फिर तो 11 वचन लगाने आ। फिलिपियो 4:11। ਉਹ ਨਹੀਂ ਕਿ ਮੈਂ ਆਪਣੀ ਘਟੀ ਦੇ ਕਾਰਨ ਇਹ ਆਖਦਾ ਹਾਂ ਕਿ ਮੈਂ ਸੰਤੋਸ਼ ਕਰਨਾ ਸਿੱਖਿਆ ਹੈ। ਦੇਖੋ ਵਿਸਤ੍ਰਿਤ 'ਚ ਕੀ ਲਿਖਿਆ ਹੈ, ਇਸ ਹੱਦ ਤੱਕ ਖੁਸ਼ ਰਹਿਣਾ ਹੈ ਜਿੱਥੇ ਤੱਕ ਮੈਂ ਅਸ਼ਾਂਤ ਜਾਂ ਪਰੇਸ਼ਾਨ ਨਹੀਂ ਹੋਣਾ। ਇਹ ਸੱਚ ਨਹੀਂ ਲਿਖਿਆ ਹੈ ਕਿ ਅਸਾਂ ਕਿ ਇਸ ਹੱਦ ਤੱਕ ਖੁਸ਼ ਰਹਿਣਾ ਹੈ ਕਿ ਅਸਾਂ ਕਿ ਆਪਣੇ ਜੀਵਨ ਲਈ ਕਦੀ ਕੋਈ ਇੱਛਾ ਹੀ ਨਾ ਹੋਏ, ਬਲਕਿ ਇਹ ਕਿ ਤੁਸੀਂ ਇਸ ਵੇਲੇ ਜਿੱਥੇ ਹੋ ਉੱਥੇ ਖੁਸ਼ ਰਹੋ, ਉਸ ਦੂਸਰੀ ਜਗ੍ਹਾ ਨਹੀਂ ਜਿੱਥੇ ਤੁਸੀਂ ਵੱਧਦੇ ਪਏ ਹੋ। ਮੇਰੇ ਖਿਆਲ 'ਚ ਮਸੀਹ ਦੇ ਲਈ ਸਭ ਤੋਂ ਬੜੀ ਦੁੱਖੇ ਦੀ ਗੱਲ ਹੈ ਸਫ਼ਰ ਦਾ ਆਨੰਦ ਨਾ ਚੁੱਕਣਾ। ਅਸ ਹਮੇਸ਼ਾ ਭਵਿੱਖ 'ਚ ਖੁਸ਼ ਹੋਣਾ ਚਾਹੁੰਦੇ ਹਾਂ। ਮੈਂ ਖੁਸ਼ ਹੋਊਂਗਾ ਜਿੱਲੇ ਮੇਰਾ ਵਿਆਹ ਹੋਊਗਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸ ਜਿੰਨਾ ਜ਼ਿਆਦਾ ਸਮੇਂ ਇਕੱਲੇ ਗੁਜ਼ਾਰਨੇ ਹੋ ਤੁਸਾਂ ਕਿ ਉਸ ਤੋਂ ਮਤਾ ਸਮੇਂ ਲੱਗੀ ਸਕਦਾ ਹੈ ਵਿਆਹ ਕਰੀ ਕੇ ਖੁਸ਼ ਹੋਣ 'ਚ। ਕਿ ਤੁੰਦੀ ਥੋੜੀ ਬਹੁਤ ਸਮੇਂ ਕਰਨੇ ਨਹੀਂ ਬਲਕਿ ਬਹੁਤ ਸਮੇਂ ਤੇ ਆਪਣੀ ਇੱਛਾ ਅਨੁਸਾਰ ਸਾਰਾ ਕੁਝ ਕਰਨ ਦੀ ਆਦਤ ਹੋਈ ਹੈ। ਤੇ ਮੰਨਿਆ ਕਿ ਵਿਆਹ ਬੜਾ ਖੂਬਸੂਰਤ ਹੁੰਦਾ ਹੈ, ਪਰ ਜੇ ਤੁਸਾਂ ਕਿ ਖੁਸ਼ ਰਹਿਣ ਲਈ ਵਿਆਹ ਦਾ ਹੋਣਾ ਜ਼ਰੂਰੀ ਲੱਗਦਾ ਹੈ ਤਾਂ ਫਿਰ ਤੁਸੀਂ ਉਸ ਈਸ਼ਵਰ ਕੋਲੋਂ ਉੱਚਾ ਸਮਝਦੇ ਹੋ। ਇਹ ਕੋਈ ਵੀ ਗੱਲ ਹੋ ਸਕਦੀ ਹੈ। ਜੇ ਤੁੰਦਾ ਸੇਵਕਾਈ 'ਚ ਹੋਣਾ ਜ਼ਰੂਰੀ ਹੋਏ, ਜੇ ਤੁਸਾਂ ਕਿ ਇੱਕ ਖਾਸ ਕਿਸਮ ਦੀ ਨੌਕਰੀ 'ਚ ਹੋਣਾ ਜ਼ਰੂਰੀ ਹੈ, ਇਹ ਕੁਝ ਵੀ ਹੋ ਸਕਣਾ ਹੈ। ਹਮੇਸ਼ਾ ਕੁਝ ਨਾ ਕੁਝ ਹੁੰਦਾ ਹੈ। ਜੇ ਅਸਾਂ ਲਈ ਬੜਾ ਘਰ ਲੈਣਾ ਜ਼ਰੂਰੀ ਹੈ ਜਾਂ ਕੋਈ ਹੋਰ ਚੀਜ਼ ਹਾਸਿਲ ਕਰਨਾ, ਆਪਣੀ ਮੰਜ਼ਿਲ ਦੀ ਰਾਹ 'ਚ ਆਪਣੇ ਆਨੰਦ ਚੁੱਕਣਾ ਸਿੱਖੋ। ਜੋ ਵੀ ਚਾਹੀਦਾ ਈਸ਼ਵਰ ਕੋਲੋਂ ਮੰਗੋ ਔਰ ਉਸ ਕੰਨੇ ਈਸ਼ਵਰ ਨਾ ਕਰੋ ਜਿਹੜਾ ਤੁੰਦੇ ਕੋਲੋਂ ਪਹਿਲੇ ਹਾਸਿਲ ਕਰੀ ਲੈਣੇ ਹਨ। ਕਿ ਇਸ ਕੰਨੇ ਬੜੀ ਸੰਭਾਵਨਾ ਹੋ ਸਕਦੀ ਹੈ ਕਿ ਈਸ਼ਵਰ ਤੁੰਦਾ ਇੱਕ ਨਿੱਕਾ ਜਿਹਾ ਇਮਤਿਹਾਨ ਲੈਣਾ ਚਾਹੁੰਦੇ ਹਨ, ਇਹ ਦੇਖਣ ਲਈ ਕਿ ਤੁੰਦਾ ਰਵੱਈਆ ਸਹੀ ਹੈ। ਜੇ ਤੁਸਾਂ 'ਚ ਇੰਨੀ ਅਧਿਆਤਮਿਕ ਪਰਿਪੱਕਤਾ ਹੈ ਕਿ ਤੁੰਦੇ ਕਿ ਸੱਚੀ ਮੁੱਚੀ ਉਹ ਚੀਜ਼ ਦੇ ਸਕਨੇ ਹਨ ਜਿਹੜਾ ਤੁਸ ਉਹਨਾਂ ਕੋਲੋਂ ਮੰਗੇ ਕਰਨੇ ਹੋ। ਇਹ ਜਿਹਾ ਕਦੀ ਨਹੀਂ ਹੋਇਆ ਕਿ ਕਿਸੇ ਕੋਲ ਸੁੰਦਰ ਗੱਡੀ ਹੈ, ਮੇਰੀ ਗੱਡੀ ਦਿਖੀ ਕੇ ਮੇਰੀ ਕੀ ਇੱਛਾ ਹੋਈ ਹੀ। ਜਾਣਿਓ ਤੁਸ ਜਿੰਨਾ ਜ਼ਿਆਦਾ ਸਾਰਵਜਨਿਕ ਜੀਵਨ ਜੀਨੇ ਹੋ ਤੁੰਦੇ ਬਾਰੇ 'ਚ ਬੇਕਾਰ ਗੱਲਾਂ ਕੀਤੇ ਜਾਣ ਦੀ ਵੀ ਉਨੀ ਸੰਭਾਵਨਾ ਹੁੰਦੀ ਹੈ। ਤੇ ਜਾਣਦੇ ਹੋ ਤੁਸ ਇਸ ਕੰਨੇ ਇੱਕ ਪ੍ਰਕਿਰਿਆ ਤੋਂ ਲੰਘਨੇ ਹੋ। ਮੇਰਾ ਮਤਲਬ ਹੈ ਮੈਂ ਬਹੁਤ ਦੁਖੀ ਹਾਂ, ਬੜੇ ਗੁੱਸੇ 'ਚ ਤੇ ਆਗ ਬੁਗਬਲਾ ਹੁੰਦੀ ਹਾਂ ਜਿੱਲੇ ਮੈਂ ਉਹ ਸਾਰੀਆਂ ਗੱਲਾਂ ਸੁਣਦੀ ਹੀ। ਹੁਣ ਮੈਂ ਕਿ ਉਹਨਾਂ ਲੋਕਾਂ ਲਈ ਦੁੱਖ ਹੁੰਦਾ ਹੈ, ਮੈਂ ਕਿ ਸੱਚਮੁੱਚ ਦੁੱਖ ਹੁੰਦਾ ਹੈ ਕਿ ਉਹ ਬਿਲਕੁਲ ਨਹੀਂ ਜਾਣਦੇ ਉਹ ਕਿਸ ਬਾਰੇ 'ਚ ਗੱਲ ਕਰਦੇ ਪਏ ਹਨ। ਮੇਰਾ ਮਤਲਬ ਹੈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇੱਕ ਅਵਿਸ਼ਵਾਸੀ ਵਿਸ਼ਵਾਸੀ ਕੀ ਨਹੀਂ ਸਮਝੀ ਪਾਉਂਦਾ। ਅਸਾਂ ਵਿਸ਼ਵਾਸੀਆਂ ਦੀ ਸਮਝਣਾ ਉਹਦੇ ਲਈ ਅਸੰਭਵ ਹੁੰਦਾ ਹੈ, ਇਸ ਕਰਕੇ ਉਹਨਾਂ ਕੀ ਸਮਝਣੇ ਜਾਂ ਆਪਣਾ ਬਚਾਵ ਕਰਨ ਦੀ ਕੋਸ਼ਿਸ਼ ਕਰਨਾ ਵਿਅਰਥ ਹੁੰਦਾ ਹੈ।
कियां कि ਉਹ ਅਸਾਂ ਦੀ ਗੱਲ ਬਿਲਕੁਲ ਨਹੀਂ ਸਮਝੀ ਸਕਦੇ। ਬੜੀ ਵਾਰੀ ਇੰਟਰਵਿਊ ਦੇ ਦੌਰਾਨ ਲੋਕੀ ਮੇਕੀ ਪੁੱਛਦੇ ਹਨ ਕਿ ਤੁਸੀਂ ਇਹਨਾਂ ਆਲੋਚਨਾ ਤੋਂ ਕਿਸ ਤਰ੍ਹਾਂ ਨਿਪਟਨੇ ਹੋ ਜਾਂ ਤੁਹਾਡੇ ਖਿਆਲ 'ਚ ਇੰਨੀ ਆਲੋਚਨਾ ਕਿयां ਕਰਦੇ ਹਨ। ਮੈਂ ਸਿਰਫ ਇਹ ਗਲਾਨੀ ਹਾਂ ਕਿयां ਕਿ ਉਹਨਾਂ ਕੀ ਈਰਸ਼ਾ ਹੈ, ਉਹਨਾਂ ਕੀ ਜਲਨ ਹੈ, ਉਹਨਾਂ ਕੀ ਤੁਹਾਡੇ ਕੰਨੇ ਜਲਨ ਨਹੀਂ ਹੁੰਦੀ ਜਿਨ੍ਹਾਂ ਕੋਲ ਉਹ ਹੁੰਦਾ ਹੈ ਜੋ ਤੁਹਾਡੇ ਕੋਲ ਹੈ। ਕਿयां कि ਉਹਦੇ ਬਾਰੇ 'ਚ ਇਹ ਗੱਲ ਹਾਸੇਜਨਕ ਲੱਗਦੀ ਹੈ ਕਿ ਤੁਸਾਂ ਕੰਨੇ ਈਰਸ਼ਾ ਕਰਨੇ ਵਾਲੇ ਲੋਕੀ ਜ਼ਿਆਦਾਤਰ ਕਿਸੇ ਤਰੀਕੇ ਕਨੇ ਸ਼ਾਂਤੀ ਜਾਂ ਢੰਗ ਕਰਨੇ ਉਹ ਕਰਨੇ ਕੀ ਤਿਆਰ ਨਹੀਂ ਹੁੰਦੇ ਜਿਹੜੇ ਤੁਸਾਂ ਕੀਤਾ ਹੈ। ਉਸ ਉਚਾਈ ਤੇ ਪੁੱਜਣੇ ਲਈ ਜਿੱਥੇ ਤੁਸੀਂ ਆਪਣੇ ਜੀਵਨ 'ਚ ਹੋ, ਇਹੋ ਜਿਹਾ ਕੋਈ ਨਹੀਂ ਹੁੰਦਾ ਜਿਹੜਾ ਇੱਕ ਸਵੇਰੇ ਬਿਸਤਰੇ 'ਚ ਉੱਠਣਾ ਹੈ ਤੇ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਉਸ 'ਚ ਇੱਕ ਪ੍ਰਕਿਰਿਆ ਹੁੰਦੀ ਹੈ, ਕੰਮ ਕਰਨਾ ਹੁੰਦਾ ਹੈ, ਜ਼ਿੰਮੇਦਾਰੀ ਲੈਣੀ ਹੁੰਦੀ ਹੈ, ਹਿੰਮਤ ਰੱਖਣੀ ਪੈਂਦੀ ਹੈ। याद रखो प्रभु इस करी कि असां दे जीवन च नहीं हुंदे कि असां की वो सब देन जिहड़ा असां की चाहिदा है। वैसे उनका सब तो जरूरी मकसद ये नहीं कि असां की हर वेले खुश रखन। वो चाहते हैं अस खुश रहिए, उहदा चुनाव साकी करना है ताकि राती दिन मेहनत करने की जरूरत नहीं है, ताकि अस एक दिन होर मुस्कुराई सकिए। आमीन। थीमोथियस 6:6 के अनुसार संतोष कन्ने बड़ी कमाई है। मैं चाहनी हाँ तुस इसी समझी लियो। असां की ईश्वर कन्ने अपने रिश्ते च संतोष मिलता है, धन दौलत कन्ने नहीं। असां की मसीह च अपने की जानने कन्ने संतोष लभना है ते तद जिले असां की लोकां की प्रभावित करने की लोड़ नहीं रहिंदी कि तुस मेकी सुनिया। तुस तदों तक आज़ाद नहीं हुंदे जदों तक तुसां की कुसी की प्रभावित करना हुंदा है। जिले तुस गलाई सकने हो मिकी उसकी परवाह नहीं, जेड़ा तुस सोचने हो असां की ये मजाक नहीं आखना है। एक हद तक अस लोकां दे ख्यालां दी परवाह करने आ, पर असां च इन्नी हिम्मत होनी चाहिए कि अस आखी सकीए कि मैं समझी गया कि मैं तुंदी भावनावां समझना पिया, मैं इसका अनुभव किया है। मैं जानना हाँ तुंदा मेरे बारे च सचमुच अलग ख्याल ते रवैया है। मिकी इसकी बिल्कुल भी परवाह नहीं है क्योंकि मिकी पता है तुस सच्ची मुच्ची नहीं समझी करते। आमीन। मैं इसका तजुर्बा किया है, अपने नाल काम करने वाले नाल ईर्ष्या की है। मैं कि उस सच का सामना करना पिया है जिहड़ा मैं तुंदे की दसनी पई हाँ। मैं खाली इस करके इहो जिहा बर्ताव नहीं करदी कि वो मेकी चाहिदा हुंदा है जिहड़ा उन्हां कोल हा कि ईश्वर मेकी दिंदे नहीं पे। इस करके हर वारी तुंदे की नाराजगी ते असंतोष महसूस करन दी लोड़ नहीं। तुस उन्हां सारियां सीसां की देखो जड़ियां तुंदे की लभियां हन। आमीन। मेरे कोलों मती मेहनत ना कराओ, अज शनिवार दी सवेर है। तुंदे की नहीं लगता कई बारी तुंदे की संतुष्ट रखना औखा हुंदा है। शरीर इहो जिहा ही हुंदा है। मेरा मतलब है तुंदे की कुछ लभना है जे तुस बड़े उत्साहित हुंदे हो, तुस इन्ने खुश हुंदे हो कि तुसां कोलों सहन नहीं हुंदा। तुस विश्वास किया हा, प्रार्थना की ही ते हुण ईश्वर ने तुंदे की चंगा घर दिता है। ओ ये तो बड़ा सोहना घर है, तुंदे की सजान च बड़ा मजा आया करता है। ब 2 हफ्तियां बाद तुस असंतुष्ट हुंदे हो कि हुण तुसां दा एक बहुत वड्डा घर है जिहदी हमेशा सफाई करनी पौंदी है। खैर तुस गल समझी गए हो। मिकी भजन 17-15 प्यारा है। मैं चाहनी हाँ कि तुस इसी मेरे कन्ने देखो। जिल्ले मैं पहली बारी ये भजन देखा हा मैं सोचा हा ये करना चाहिए है। मैं इसी धर्मी होई के तेरे मुखड़े ना दर्शन करांगा। मैं ये वचन अपने जीवन च उस वेले देखा जिले ईश्वर असल च मिकी सिखांदे पे है पहले उन्ना की लोड़ ना उसी नहीं जड़ा वो मेरे लिए करी सकने है। कि तुसा मेरी गल सुनी? तुस ईश्वर की उस लिए लोड़ो जड़ा वो हैन, उदे लिए नहीं जड़ा वो तुंदे लिए करी सकते हैं। जे तुस उनके चेहरे की लोड़गे तो दिखगे कि वो तुंदे की बड़े ज्यादा दिले कने दिंदे हन। पर मैं धर्मी होई के तेरे मुखड़े का दर्शन करगा जिले मैं जागग तदों मेरे स्वरूप तो संतुष्ट होऊंगा ते प्यार करने तुंदे नाल मेल करगा। जिले मैं सवेरे जागा ते अस सब तो पहले उन 5 चीज़ां दे बारे च सोच गए जड़ियां असां की उस दिन पाप कोलों मुक्त करन दे लई चाहिदियां होंग, या कोई असां लई उस दिन दे करन वाला है, या इहो जी होर कोई गल्लां जड़ियां असां करन लई सोचने हाँ पर कुसी होर दिन।
बल्कि जिल्ले अस ईश्वर कन्नै प्यारा हैरान होने आह्ला बर्ताव करी सकने आं, उन्हां पर इन्ना विश्वास करी सकने आं कि जिल्ले अस सवेरे जागने आं ते सब तो पैह्ले एह् सोचने आं कि ईश्वर मिगी तुं'दे कन्नै बड़ा प्यार है, तुं'दा उसदा धन्नवाद जेह्ड़ा तुस मेरे लेई कीता है। प्रभु, मैं इसलिए तुं'दा एहसानमंद हां कि तुसें गी जानना हां ते उस कामयाबी लेई जेह्ड़ी मैं जीवन च हासिल कीती है, ते एह् जानन लेई कि अज्ज तुस मेरे जीवन च करने आह्ले हो कि बहुत चंगी खबर है। मुमकिन है कि इस दिन तुसें गी कुछ मुश्किलां दा सामना करना पोए। तुस गलाओ, ईश्वर मैं जानना हां अज्ज मिगी कुछ मुश्किलां दा सामना करना है, कुछ इहो जिहियां गल्लां जेह्ड़ियां मिगी चंगियां नहीं लगनियां, पर मैं बहुत आसानमंद हां कि तुस मेरी मदद करन लेई हुंदे हो हर उस छोटे बड़े कम्म च जेह्ड़ा मैं करना हां। मैं संतुष्ट रौह्ने आह्ला। मत्ती 6:33 इस करी के पैह्ले तुस बाद च नहीं, पैह्ले इस करी के पैह्ले तुस उसदे राज्य ते धर्म दी खोज करो ते ओह् सारियां होर भी चीज़ां मिगी मिली जांग। तुस इस वचन कन्नै चुक्की नहीं सकदे। चीज़ां लोड़ना बंद करो, खाली ईश्वर की लोड़ो। उन्हां गी आखो, ईश्वर ते तुस आइंदा मेरे लेई इक भी होर कम्म नहीं करगे, मैं अपने खुश रहूंगा कि मेरे लिए एह् जानना काफी है कि मैं तुं'दे कन्नै अनंत काल बिताने आह्ला ते एह् जानना कि तुस मिगी बिना शर्तों प्यार करने हो ते कोई मिगी बिना शर्त दे प्यार करना ते मिगी कोई पूरी उस तरह अपनाना है जिस तरह मैं हां। इहो जिहा जेह्ड़ा मेरे बारे च सब जानना फिर भी मिगी प्यार करदा है, ओह् हुंदा है दोस्त। आमीन। तां असां कि अपने कन्नै इस तरह गलबात करनी चाहिदी है। मैं इस वेले तुं'दे कन्नै गलबात करदी पेई आं, पर असां गी अपने कन्नै इहो जिहियां गल्लां करनियां चाहिदियां हन ताकि अपने गी एह् याद करानी चाहिदी है कि हर बारी जिल्ले तुस अपने गी नाराज ते नाखुश महसूस करो, तुसां गी अपने गी कुसै कोने च ले जाई के गल करनी चाहिदी है। अपना रवैया बदल जाएस। तू भाग्यशाली है, सच्ची मुच्ची बहुत भाग्यशाली है। मेरे ख्याल च सच्चा संतोष सब तो बड़ा परमेश्वर दा सम्मान है। सब तो खतरनाक काम जेह्ड़ा अस हमेशा करने ओह् है कि अस कुछ हिस्सा करने जेह्ड़ा परमेश्वर असां गी करने गी गलांदे हन। अस ओह् सब नहीं करदे जेह्ड़ा ईश्वर असां गी करन लेई गलांदे हन, या अस उस खाली करने अपने वक्त उप्पर। असल च तां उस पर कोई तिलक नहीं हुंदा कि अस उस ईश्वर दे वक्त उप्पर नहीं करने आं। सभोपदेशक 11 दे अनुसार सारियां हालातां दे अनुकूल होण दा इंतजार ना करो, वरना तुस कदी भी नहीं देंगे। ईश्वर मैं ओह् ज्यादा पैसे देंगा जिल्ले ओह् मेरा वेतन बधगा। नहीं, जे तुस ओह् ज्यादा पैसे उस वेले नहीं दिंदे जिल्ले ईश्वर तुं'दे गी गलांदे हन, तुं'दे वेतन च शायद कदी भी बाधा नहीं होंग। प्रभु तुं'दे गी जो भी देन या छड्डन लेई आखन या कुसै होर दे लेई करन गी आखे, इहो जेही कई बीज हुंदे हन जेह्ड़े अस बीजदे हां। ईश्वर तुं'दे गी चाहे जो भी करन गी गलान, ओह् तुं'दे लेई मुश्किल होए, ओह् खाली तुं'दी भलाई लेई तुं'दे गी करन लेई गलांदे हन। एह् सोचना बंद करो कि एह् कम्म तुस खाली ईश्वर लेई करने पे हो। ओह् असां दी भलाई लेई हुंदे हन। जिल्ले अस अपना इक हिस्सा करने हां जेह्ड़ा परमेश्वर असां गी करन लेई गलांदे हन, अस ओह् सारा नहीं करदे पे जेह्ड़े ईश्वर असां गी गलांदे हन। अस बलिदान करा दे हुंदे हां, हुक्म मनना नहीं। मैं अपने तरीके कन्नै करगा वरना नहीं करगा। मैं तुं'दे गी भी इहो कुछ करन लेई गलांगी जिस कन्नै मेरे ख्याल च तुं'दे गी मदद लभगी, ते मैं आपे भी इहो जिहा करगी। असां सारे गी रोजाना यही आखना चाहिदा है, ईश्वर तुं'दी इच्छा पूरी होए, मेरी नहीं। दिन च 100 बारी एह् आखो जिल्ले तुस नाश्ता बनांदे हो, जिल्ले तुस दुकाने पर जांदे हो, जिल्ले अपनी गड्डी दा तेल बदलदे होवो, घाह कटदे हो, दफ्तर जांदे हो, ईश्वर तुं'दी इच्छा पूरी होए, मेरी नहीं। मैं तुं'दी इच्छा चाहना ईश्वर। मैं चाहना कि तुस एक होर गल दा करार करो कि ईश्वर मैं तुं'दे सामने अपने गी सौंपना हां। असां गी चिकनी मिट्टी आंगर ईश्वर दे हत्थां च कोमल ते लचीला होना चाहिदा है। ईश्वर तुसां गी जो भी करन की आखन या जो ना करन की आखन, ओह् तुं'दे फायदे लेई आखे करदे हन।
तुसां कि इस वेले चंगा ना महसूस हुंदा पिया है, पर जे तुस ईश्वर दे तरीके कन्नै कम्म करगे तुंदे गी जेह्ड़ी भी परेशानी होंग ओह् आखिर च सार्थक होंग। असां कि तुंदे ने प्यार है, अस तुंदे गी सही मानसिकता रखन लेई प्रोत्साहित करना चाहने आं। ईश्वर कन्नै सहमत होवो ताकि तुस उंदा आनंद लेई सको। तुहाकी शायद पता भी नहीं कि तुस जायस मायर मिस्ट्रीज वास्ते किन्ने खास हो। तुहाडी कदर करदे हां सो कि अपने दोस्तां कन्नै भागीदारां दा शुक्रिया भी करदे, जिन्ना करके दुनिया 'च सब करना मुमकिन हो सकेआ। अस मिली के भुखियां जो खवांदे, गरीबां जो कपड़े दिंदे, कन्नै देशां जो भली खबरां दे दे। कृपा करिके अज ही jmmindia.org पर साखी संपर्क करा। प्रार्थना ते निवेदन वास्ते, जायस दी सभावां दा टाइम टेबल देखने आस्ते, कन्नै भागीदार बनने आस्ते जो अस सारी दुनिया 'च मसीह दा प्यार वंडदे हां। ਹੁਣੇ ਦਿਖੇ ਪ੍ਰੋਗਰਾਮ ਦੇ ਪ੍ਰਾਯੋਜਕ ਹਨ ਜॉयस ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।